ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਝਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 14 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਪੰਜਾਬ ਨੂੰ ਲੱਗੇ ਇੱਕ ਅਜਿਹੇ ਝਟਕੇ ਤੋਂ ਜਿਸ ਤੋਂ ਪੰਜਾਬ ਦੀ ਸਰਦਾਰੀ ਖਤਮ ਹੋਣ ਦੀ ਗੱਲ ਨਿਕਲ ਕੇ ਆਉਂਦੀ ਹੈ। ਭਾਖੜਾ ਬੋਰਡ ਦੇ ਵਿੱਚ ਕਹਿੰਦੇ ਪੰਜਾਬ ਦੀ ਸਰਦਾਰੀ ਖਤਮ ਹੋ ਗਈ, ਕਰਤੀ ਦਿੱਤੀ ਗਈ। ਬਿਲਕੁਲ ਜੀ, ਕੇਂਦਰ ਨੇ ਸਪਸ਼ਟ ਰੂਪ ਚ ਕਰਤਾ ਕਿ ਪੰਜਾਬ ਹੁਣ ਪਰਮਾਨੈਂਟ ਮੈਂਬਰ ਨਹੀਂ ਹੋਊਗਾ। ਮਤਲਬ ਉਹਨੇ ਵਿਸਾਖੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਨਾਲ ਸਾਡੀ ਪੰਜਾਬ ਦੀ ਬਹੁਤ ਕੁਝ ਜੁੜਿਆ ਹੈ ਵਿਸਾਖੀ ਨਾਲ। ਬਿਲਕੁਲ ਸਹੀ ਹੈ ਜੀ ਜੀ। ਉਹ ਕਹਿੰਦੇ ਵੀ ਕਿ ਬੋਰਡ ਦੇ ਮੈਂਬਰਾਂ ਦੀ ਜਦੋਂ ਚੋਣ ਹੋਇਆ ਕਰੂਗੀ ਉਸ ਮੌਕੇ ਤਰਜੀਹ ਦੇ ਦਾਂਗੇ। ਪਰ ਬੋਰਡ ਦੇ ਮੈਂਬਰਾਂ ਚ ਹੁਣ ਅਸੀਂ ਰਾਜਸਥਾਨ ਨੂੰ ਵੀ ਸ਼ਾਮਲ ਕਰਾਂਗੇ, ਹਿਮਾਚਲ ਨੂੰ ਵੀ ਸ਼ਾਮਲ ਕਰਾਂਗੇ। ਬਕਾਇਦਾ ਤੌਰ ਤੇ ਉਹਨਾਂ ਨੇ ਵਿਸਾਖੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਵੀ ਕਿ ਜਿਹੜਾ ਅੱਗੇ ਪਰਮਾਨੈਂਟ ਤੁਰਿਆ ਆਉਂਦਾ 1966 ਦੇ ਹਵਾਲੇ ਨਾਲ ਕਿ ਜੀ ਜਿਹੜਾ ਪਾਵਰ ਹੈ ਉਹ ਮੈਂਬਰ ਪੰਜਾਬ ਦਾ ਹੋਊਗਾ ਤੇ ਜਿਹੜਾ ਸਿੰਚਾਈ ਵਾਲਾ ਮੈਂਬਰ ਆ ਉਹ ਹਰਿਆਣੇ ਦਾ ਹੋਊਗਾ। ਹੁਣ ਐ ਨਹੀਂ ਹੋਊਗਾ, ਅਸੀਂ ਹੋਰਨਾਂ ਸੂਬਿਆਂ ਤੋਂ ਵੀ ਲੈ ਸਕਦੇ ਹਾਂ। ਪਹਿਲਾਂ ਹੀ ਮੁਖੀ ਵਾਲੇ ਮਾਮਲੇ ਦੇ ਵਿੱਚ ਤਾਂ ਜਿਹੜੇ ਨਾਰਮ ਕਰ ਦਿੱਤੇ ਗਏ ਨੇ ਉਹ ਚ ਤਾਂ ਪੰਜਾਬ ਪਹਿਲਾਂ ਹੀ ਬਾਹਰ ਹੈ ਜੀ। ਇੱਥੇ ਤਾਂ ਹੁਣ ਬਣੇ ਨਹੀਂ ਸਕਦੇ ਅਸੀਂ, ਹੈ ਨਾ, BBMP ਦੇ। ਤੇ ਆਹ ਪਾਵਰ ਤੇ ਸਿੰਚਾਈ ਮਾਮਲੇ ਚ ਪੰਜਾਬ ਹਰਿਆਣਾ ਦੀ ਮਾੜੀ ਮੋਟੀ ਚੱਲਦੀ ਸੀ। ਹੁਣ ਇਹਦੇ ਵਿੱਚ ਵੀ ਕਹਿਤਾ ਵੀ ਕਿ ਹੋਰਨਾਂ ਸੂਬਿਆਂ ਤੋਂ ਵੀ ਅਸੀਂ ਨੂੰ ਤਰਜੀਹ ਦੇ ਸਕਦੇ ਹਾਂ, ਉਹ ਵੀ ਲੈ ਲਾਂਗੇ। ਤੇ ਜਦ ਤੱਕ ਮੈਂਬਰੀ ਆ ਜੀ, ਪਰਮਾਨੈਂਟ ਮੈਂਬਰੀ ਦੇ ਤੌਰ ਤੇ ਅਸੀਂ ਇਹਦੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹੀ ਨਹੀਂ ਹੋਊਗਾ, ਇਹਦੇ ਵਿੱਚ ਅਸੀਂ ਰਾਜਸਥਾਨ ਨੂੰ ਵੀ ਸ਼ਾਮਲ ਕਰਾਂਗੇ ਤੇ ਹਿਮਾਚਲ ਨੂੰ ਵੀ ਸ਼ਾਮਲ ਕਰਾਂਗੇ। ਅੱਛਾ, ਸਵਾਲ ਮੇਰਾ ਇਹ ਹੈ ਕਿ ਇਹ ਸਾਰਾ ਕੁਝ ਕਰ ਕੌਣ ਰਿਹਾ? ਕੇਂਦਰ। ਕੇਂਦਰ ਕਿਹੜਾ ਜਿਹੜਾ ਪੰਜਾਬ ਦੇ ਵਿੱਚ ਭਾਜਪਾ ਦੇ ਨਾਂ ਤੇ ਰਾਜ ਕਰਨਾ ਚਾਹੁੰਦਾ? ਸਹੀ ਹੈ। ਜਿਹਦੇ ਵਿੱਚ ਬੜੇ ਲਾਅ ਲਸ਼ਕਰ ਦੇ ਨਾਲ ਸ਼ਾਮਲ ਹੋਏ ਸੀ ਪਾਣੀਆਂ ਦੇ ਰਾਖੇ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ। ਸਹੀ ਹੈ। ਹੁਣ ਸੰਘ ਚ ਬੋਲ ਹੈ ਕੋਈ ਕਿ ਨਹੀਂ? ਨਹੀਂ ਹੋਣਾ। ਹੁਣ ਕੋਈ ਇਹਦਾ ਵਿਰੋਧ ਕਰਨ ਦਾ ਦਮ ਹੈ? ਹੁਣ ਘਰ ਦੇ ਉੱਪਰ ਚੜ ਕੇ ਝੰਡਾ ਬਦਲਣ ਦੀ ਹਿੰਮਤ ਹੈ? ਜੀ, ਸਹੀ ਹੈ। ਹੁਣ ਕਹਿ ਸਕਦੇ ਨੇ ਕਿ ਹਾਂ ਕਰ ਲੋ ਰਣਿੰਦਰ ਤੇ ਪ੍ਰਨੀਤ ਨੂੰ ਅੰਦਰ ਜੇ ਕਰਨਾ, ਪਰ ਮੈਂ ਪੰਜਾਬ ਦੇ ਪਾਣੀਆਂ ਦੇ ਰਾਖੇ ਲਈ ਬੈਠਾ। ਚਲੋ, ਸ਼ੇਰ ਜੇ ਬੁੱਢਾ ਹੋ ਜਾਵੇ ਕਹਿੰਦੇ ਜੀ ਸ਼ੇਰ ਇਹ ਰਹਿੰਦਾ, ਤੇ ਜੇ ਦਹਾੜ ਨਹੀਂ ਮਾਰਦਾ ਤਾਂ ਮੂੰਹ ਜਾਂ ਤਾਂ ਖੋਲ ਸਕਦਾ ਨਾ, ਖੋਲੇ ਨਾ, ਕੋਈ ਦੰਦ ਦਿਖਾਵੇ ਆਪਣੇ ਜੇ ਸ਼ੇਰ ਹੈ। ਪਰ ਇੱਕ ਹੋਰ ਸ਼ੇਰ ਹੈ ਸਾਡੇ ਕੋਲ ਹੁਣ ਜੀ, ਉਹ ਕਹਿੰਦਾ ਵੀ ਅਸਲੀ ਪਾਣੀਆਂ ਦਾ ਰਾਖਾ ਤਾਂ ਮੈਂ ਆ। ਨੰਗਲ ਤੋਂ ਲੈ ਕੇ ਪੂਰੇ ਪੰਜਾਬ ਤਾਂ ਛੱਡੋ, ਦੂਸਰੇ ਸੂਬਿਆਂ ਤੱਕ ਇਸ਼ਤਿਹਾਰ ਦੇ ਕੇ ਉਹਨੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਵਾਲੀ ਫੋਟੋ ਲਵਾਈ। ਵੈਸੇ ਤਾਂ ਅੱਜ ਕੱਲ ਉਹ ਅਸਲੀ ਸਿੱਖ ਵਾਲੀਆਂ ਫੋਟੋਆਂ ਲਵਾਉਂਦਾ ਫਿਰ ਰਿਹਾ ਕਿ ਅਸਲੀ ਸਿੱਖ ਵੀ ਹੁਣ ਮੈਂ ਹੀ ਆ ਜੀ। ਤੇ ਪਰ ਉਹ ਪਾਣੀਆਂ ਦਾ ਰਾਖਾ ਵੀ ਕੁਛ ਕਿਉਂ ਨਹੀਂ ਰਿਹਾ? ਹੁਣ ਨੰਗਲ ਨੂੰ ਦੌੜ ਨਹੀਂ ਲੱਗਦੀ ਕਿ ਦਿੱਲੀ ਜਾ ਕੇ ਧਰਨਾ ਨਹੀਂ ਲੱਗਦਾ? ਬੜੇ ਜਨਾਬ ਸਾਹਮਣੇ ਆਏ ਸੀ ਕਿ ਮੈਂ ਪਾਣੀਆਂ ਦਾ ਵੀ ਰਾਖਾ, ਮੈਂ BBMP ਦਾ ਵੀ ਰਾਖਾ, ਮੈਂ ਡੈਮਾਂ ਦੀ ਸੁਰੱਖਿਆ ਦਾ ਵੀ ਰਾਖਾ, ਮੈਂ ਹੀ ਕੇਂਦਰ ਦਾ ਕੰਟਰੋਲ ਨਹੀਂ ਹੋਣਾ ਦੇਣਗੇ। ਅਗਲਿਆਂ ਨੇ ਪਾਣੀਆਂ ਤੇ ਵੀ ਕਰ ਲਿਆ, ਅਗਲਿਆਂ ਨੇ ਤੁਹਾਡੀ ਮੈਂਬਰੀ ਤੇ ਵੀ ਕਰ ਲਿਆ, ਅਗਲਿਆਂ ਨੇ ਸੁਰੱਖਿਆ ਤੇ ਵੀ ਕਰ ਲਿਆ। ਤੁਹਾਡੇ ਪੱਲੇ ਕੀ ਆ? ਕੀ ਆ? ਸਹੀ ਆ। ਭੇਜ ਲਓ ਚਿੱਠੀਆਂ ਰਾਜਸਥਾਨ ਨੂੰ ਕਿ ਪੈਸਾ ਰਹਿੰਦਾ, ਭੇਜ ਲਓ ਚਿੱਠੀ ਜੰਮੂ ਕਸ਼ਮੀਰ ਨੂੰ ਕਿ ਤੁਹਾਡੇ ਕੰਨੀ ਰੱਖ ਰਖਾਵ ਦਾ ਡੈਮਾਂ ਦਾ ਪੈਸਾ ਰਹਿੰਦਾ। ਹੁਣ ਜਦੋਂ ਅਗਲੇ ਪਰਮਾਨੈਂਟ ਮੈਂਬਰ ਹੋ ਗਏ, ਫਿਰ ਮੈਨੂੰ ਇਹ ਦੱਸੋ, ਜੇ ਮੈਂ ਅੱਜ ਦੀ ਤਰੀਕ ਦੇ ਹਿਸਾਬ ਨਾਲ ਹਿਸਾਬ ਲਾਵਾਂ ਜੀ, ਇੱਕ ਪਾਸੇ ਇੱਕ ਮੈਂਬਰ ਹਰਿਆਣੇ ਦਾ, ਦੂਏ ਪਾਸੇ ਇੱਕ ਮੈਂਬਰ ਰਾਜਸਥਾਨ ਦਾ,
ਕੀ ਆ ਕੇਂਦਰ ਦੀ ਵੋਟ ਤੇ ਹਿਮਾਚਲ ਤੇ ਜੇ ਪੰਜਾਬ ਇੱਕ ਪਾਸੇ ਵੀ ਖੜ ਜਾਣ ਮੰਨ ਲਓ ਤਾਂ ਵੀ ਅੱਜ ਦੀ ਤਰੀਕ 'ਚ ਵੀ ਸਥਿਤੀ ਦੱਸੋ ਮੈਨੂੰ ਕੀ 3-2 ਹੋ ਜਾਊਗਾ। ਕਿਹਨੇ ਪੁੱਛਣਾ ਤੁਹਾਨੂੰ? ਸਹੀ ਗੱਲ। ਤੇ ਕੱਲ ਨੂੰ ਹਿਮਾਚਲ ਵਾਲੇ ਕਿੱਧਰ ਜਾਂਦੇ ਨੇ, ਉਹ ਕਹਿਣ ਜੀ ਇਸ ਤਾਂ ਨਿਊਟਰਲ ਹੈ ਜੀ, ਕਿਸੇ ਪਾਸੇ ਨਹੀਂ ਪਾਉਣੀ ਜੀ, ਅੱਜ ਦੀ ਸਥਿਤੀ ਦੇ ਹਿਸਾਬ ਨਾਲ ਆਪਾਂ ਦੇਖੀਏ ਹੈਨਾ, ਫਿਰ ਦੱਸੋ ਕੀ ਕਰੋਗੇ। ਤੇ ਇਸ ਲਈ ਹਮੇਸ਼ਾ ਹੀ ਹੁਣ ਪੰਜਾਬ ਦੇ ਸਿਰ ਤੇ ਤਲਵਾਰ ਲਟਕਣੀ ਆ। ਸਹੀ ਹੈ। ਤੇ ਆ 2-4 ਲੀਡਰ ਬੋਲ ਲੈ, ਬਾਕੀ ਪਾਰਟੀਆਂ ਦੇ ਬਿਆਨ ਜੇ ਆ ਗਏ। ਹੁਣ ਜਾਖੜ ਸਾਹਿਬ ਨੂੰ ਪੁੱਛੋ ਨਾ, ਹੁਣ ਪੰਜਾਬ ਪ੍ਰਸਤੀ ਕਿੱਥੇ ਆ? ਸਹੀ ਹੈ, ਬਿਲਕੁਲ। ਤੇ ਹੁਣ ਕੇਜਰੀਵਾਲ ਨੂੰ ਪੁੱਛੋ ਨਾ, ਰਾਜਸਥਾਨ ਜਾ ਕੇ तुम्हें भी पूरा पानी मिलेगा, हरियाणा में जाके तुम्हें भी मिलना चाहिए, दिल्ली ਨੂੰ भी मिलना चाहिए, पंजाब आके हम पंजाब के रक्षक हैं। ਇਹ ਜਿਹੋ ਜਿਹੀ ਸਾਡੀ ਰਾਜਨੀਤਿਕ ਜਮਾਤ ਹੋ ਗਈ ਹੈ ਨਾ, ਸਹੀ ਹੈ, ਇਹ ਉਹਦਾ ਕਾਰਨ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਸਿਰ ਤੇ ਇਹਨਾਂ ਨੇ ਇੰਨੀਆਂ ਗਲੀਆਂ ਕਰਕੇ ਛਲਣੀ ਬਣਾਤਾ, ਹੁਣ ਇਹ 'ਚ ਪਾਣੀ ਰੁਕਣਾ ਨਹੀਂ। ਸਹੀ ਗੱਲ, ਬਿਲਕੁਲ, ਕੋਈ ਸ਼ੱਕ। ਹੁਣ ਇਹ ਪਾਰ ਜਾਣਾ ਤੇ ਇਹ ਨਾ ਹੋਵੇ ਕਿ ਆਉਂਦੇ ਸਮੇਂ 'ਚ ਪੰਜਾਬ ਰੇਗਿਸਤਾਨ ਬਣ ਰਿਹਾ ਹੋਵੇ ਤੇ ਗਵਾਂਢੀ ਸੂਬੇ ਪੂਰੀ ਤਰ੍ਹਾਂ ਫਲ ਫੁੱਲ ਰਹੇ ਹੋਣ। ਇਹ ਸਾਡਾ ਪਾਣੀ ਪੂਰੀ ਤਰ੍ਹਾਂ ਖੋ ਕੇ ਲਿਜਾਣ ਦੀ ਤਿਆਰੀ ਹੈ। ਇਹ ਸਾਨੂੰ ਪੂਰੀ ਤਰ੍ਹਾਂ ਸਾਡੀ ਉਹ ਧਰਤੀ ਤੇ ਬਣੇ ਡੈਮ 'ਚੋਂ ਸਾਨੂੰ ਬਾਹਰ ਕਰਨ ਦੀ ਤਿਆਰੀ ਹੈ। ਔਰ ਇਹਦੇ ਜ਼ਿੰਮੇਵਾਰ ਕੱਲਾ ਕੇਂਦਰ ਨਹੀਂ, ਸਾਡੀਆਂ ਸਮੁੱਚੀਆਂ ਰਾਜਨੀਤਿਕ ਧਿਰਾਂ ਨੇ, ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨਾਲ ਧਰੋ ਕਮਾਇਆ, ਕੁਰਸੀ ਨਾਲ ਮੋਹ ਕਮਾਇਆ। ਸਹੀ ਹੈ, ਸਹੀ ਹੈ, ਬਿਲਕੁਲ। ਜਿਵੇਂ ਤੁਸੀਂ ਸਾਰੀਆਂ ਸਿਆਸੀ ਧਿਰਾਂ ਦੇ ਬਾਰੇ ਦੱਸਿਆ ਸ਼ਰਮਾ ਜੀ, ਤੁਸੀਂ ਜਾਖੜ ਸਾਹਿਬ ਨੂੰ ਵੀ ਸਵਾਲ ਕੀਤੇ ਨੇ ਵੀ ਵੈਸੇ ਤਾਂ ਪੰਜਾਬ ਦੇ ਮਾਮਲਿਆਂ ਤੇ ਕਹਿੰਦੇ ਨੇ ਕੇਂਦਰ ਨੇ ਇੰਨੇ ਭੇਜਤੇ, ਜਦੋਂ ਕੇਂਦਰ ਦੀ ਕੋਈ ਵਧੀਕੀ ਹੁੰਦੀ ਹੈ ਉਦੋਂ ਫਿਰ ਮੂੰਹ ਦੇ ਵਿੱਚ ਘੁੰਗਣੀਆਂ ਪੈ ਜਾਂਦੀਆਂ ਨੇ। ਅਗਲੀ ਗੱਲ ਕਾਂਗਰਸ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨਾ ਚਾਹੁੰਦੀ ਆ। ਮੁੱਦਾ ਫਿਰ ਲੜ ਲਵੇ ਨਾ, ਲੜਾਈ ਸਹੀ ਗੱਲ, ਬਿਲਕੁਲ ਜੀ, ਲੜ ਲਵੇ, ਆ ਜਾਵੇ ਮੂਹਰੇ। ਅਕਾਲੀ ਦਲ ਸਟੇਜਾਂ ਤੋਂ ਕਹਿੰਦਾ ਨਾ ਕਿ ਖੇਤਰੀ ਤੋਂ ਬਿਨਾਂ ਸਰਨਾ ਨੀਗਾ, ਖੇਤਰੀ ਉਹ ਸਾਹੀ ਹੁੰਦੀ ਆ। ਹੁਣ ਖੇਤਰੀ ਮੁੱਦੇ ਤੇ ਖੜ ਜਾਵੇ ਨਾ, ਖੜ ਜਾਵੇ। ਸਹੀ ਹੈ, ਹੁਣ ਲਾਓ ਮੋਰਚਾ, ਕੌਣ ਰੋਕਦਾ? ਲੜੋ ਤਾਂ ਸਹੀ ਕਿਤੇ ਲੋਕਾਂ ਲਈ, ਲੋਕਾਂ ਨੂੰ ਲੱਗੇ ਤਾਂ ਸਹੀ। ਨਹੀਂ ਤਾਂ ਫਿਰ ਲੋਕਾਂ ਨੂੰ 1000 ਰੁਪਇਆ ਆਉਂਦਾ ਹੀ ਦਿਖਣਾ, 1500 ਹੀ ਆਉਂਦਾ ਦਿਖਣਾ, ਲੋਕਾਂ ਨੂੰ ਮੁਫਤ ਬਿਜਲੀ ਉਹ ਦਿਖਣੀ ਹੈ, ਅਗਲਿਆਂ ਨੂੰ 10 ਲੱਖ ਵਾਲਾ ਕਾਰਡ ਦਿਖਣਾ, ਇਲਾਜ ਹੋਊ ਜਾਂ ਨਹੀਂ ਹੋਊ, ਇੱਕ ਵਾਰ ਵੋਟਾਂ ਲੈਣੀਆਂ ਤੇ ਬਾਅਦ ਚੋਂ ਦੇਖੀ ਜਾਵੇ, ਫਿਰ ਤਾਂ ਅਗਲਿਆਂ ਨੂੰ ਦਿਖਣੇ ਨੇ ਜੀ। ਸਹੀ ਹੈ, ਬਿਲਕੁਲ ਜੀ। ਤੇ ਅਗਲੇ ਮਸਲੇ ਵੱਲ ਵਧੀਆ ਗੱਲ ਕਰੀਏ, ਟਰਾਲੀ ਵਾਲਾ ਵਿਵਾਦ ਆ ਜਿਹੜਾ, ਉਹ ਪਹਿਲਾਂ ਤਾਂ ਉਸ ਫਰਮ ਦੇ ਸਿਰ ਚੜ ਕੇ ਬੋਲ ਰਹੇ ਸੀ 2 ਮੰਤਰੀ, ਤੇ ਇੱਕ ਵਿੱਚ ਸਮਝੌਤਾ ਕਰਾ ਰਿਹਾ ਸੀ ਤੇ ਇੱਕ ਗਾਲਾਂ ਕੱਢ ਰਿਹਾ ਸੀਗਾ। ਬਾਅਦ ਦੇ ਵਿੱਚ ਇਹ ਵੀ ਪ੍ਰਚਾਰ ਕੀਤਾ ਗਿਆ ਜੀ ਇਹ ਤਾਂ ਐਵੇਂ ਕਰੀ ਜਾਂਦੇ ਆ। ਵਿਧਾਨ ਸਭਾ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਕੁਲਦੀਪ ਧਾਲੀਵਾਲ ਟਾਲਾ ਜਿਹਾ ਵੜਦਾ ਨਜ਼ਰ ਆਏ, ਉਹਨਾਂ ਦੇ ਨਾਲ ਗੁੱਸੇ ਵੀ ਦਿਖਾਈ ਦਿੱਤੇ। ਹੁਣ ਕਹਿੰਦੇ ਮਾਮਲਾ ਸਮੇਟਣ ਦੀ ਜਿਹੜੀ ਆ ਉਹ ਕਵਾਇਦ ਸ਼ੁਰੂ ਹੋਈ ਸੀ, 6.5 ਲੱਖ ਰੁਪਇਆ ਵੀ ਪਾਤਾ ਤੇ ਹੁਣ ਕਹਿੰਦੇ ਅਸੀਂ ਤਾਂ ਬੇਗੁਨਾਹ ਜੀ। ਕੀ ਇਸ ਤਰ੍ਹਾਂ ਕੋਈ ਗੁਨਾਹ ਜਿਹੜਾ ਖਤਮ ਹੋ ਜਾਂਦਾ? ਪ੍ਰਵੀਨ ਜੀ, ਰੈਲੀਆਂ ਬਣਾਉਣ ਵਾਲੇ ਜਿਹੜੇ ਵਿਅਕਤੀ ਸਾਹਮਣੇ ਆਏ ਜੀ, ਉਹ ਕੋਈ ਮਾੜੀ ਧਿਰ ਵੀ ਨਹੀਂ ਹੈਗੇ। ਜਿਹੜੇ ਸੱਤਾ ਦਾ ਫੋਨ ਰਿਕਾਰਡ ਕਰਕੇ ਜਨਤਕ ਕਰਨ ਦਾ ਦਮ ਰੱਖਦੇ ਨੇ, ਸਹੀ ਹੈ, ਤਾਂ ਮਤਲਬ ਉਹਦੀਆਂ ਲੱਤਾਂ ਤਾਂ ਕੁਝ ਭਾਰ ਚੱਲਦੀਆਂ ਨੇ, ਜਿਗਰਾ ਤਾਂ ਹੈ। ਸਹੀ ਹੈ। ਇਹ ਮੁੰਡੇ ਕਹਿੰਦੇ ਚੰਗੀ ਕਾਰਪੋਰੇਟ ਕੰਪਨੀ 'ਚ ਕੰਮ ਕਰਦੇ ਸੀ। ਠੀਕ ਹੈ ਜੀ। ਤਕੜੇ ਇੰਜੀਨੀਅਰ ਨੇ। ਉਹ ਕੰਮ ਛੱਡ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਮਾਡਰਨ ਤੇ ਦਮਦਾਰ ਟਰੈਲੀਆਂ ਬਣਾਉਣ ਦੀ ਪਹਿਲ ਕਦਮੀ ਕੀਤੀ। ਉਹਨਾਂ ਨੇ ਟਰੈਲੀਆਂ 'ਚ ਐਸਾ ਢਾਂਚਾ, ਐਸਾ ਸਿਸਟਮ ਫਿੱਟ ਕੀਤਾ ਕਿ ਜੋ ਸਿੱਧਾ ਟਰੈਕਟਰ ਨਾਲ ਜੁੜੇ ਤਾਂ ਟਰੈਲੀ ਵੀ ਪਾਵਰਫੁਲ ਬਣ ਜਾਵੇ। ਐ ਨੀਗਾ ਕਿ ਟਰੈਕਟਰ ਦਾ ਹੀ ਸਾਰਾ ਜ਼ੋਰ ਲੱਗ ਜਾਵੇ। ਹੁਣ ਇਹ ਟਰੈਲੀ ਨਾ ਤਾਂ ਬਾਣ 'ਚ ਫਸਦੀ ਆ ਤੇ ਨਾ ਕਿਤੇ ਧੱਸਦੀ ਆ, ਮਤਲਬ ਜਿੰਨਾ ਮਰਜ਼ੀ ਤੇ ਵਜਨ ਲੱਦਿਆ ਹੋਵੇ, ਜਿੰਨੀ ਉਹਦੀ ਕੈਪੈਸਿਟੀ ਆ। ਇਸ ਤਰ੍ਹਾਂ ਦੀਆਂ ਟਰੈਲੀਆਂ ਬਣਾਈਆਂ। ਪੰਜਾਬ 'ਚ ਇਹਨਾਂ ਦੀਆਂ ਟਰੈਲੀਆਂ ਤਾਂ ਮਕਬੂਲ ਹੋਈਆਂ, ਕਹਿੰਦੇ ਦੂਸਰੇ ਸੂਬਿਆਂ 'ਚ ਬਹੁਤ ਡਿਮਾਂਡ ਹੈ। ਪੀਟੀਓ ਪਾਵਰ ਲਾਈ ਉਹਨਾਂ ਨੇ। ਬਿਲਕੁਲ। ਤੇ ਇਸ ਲਈ ਉਹ 100-150 ਬੰਦੇ ਨੂੰ ਰੁਜ਼ਗਾਰ ਦੇਣ ਵਾਲੀ ਕੰਪਨੀ ਦੇ ਮਾਲਕ ਨੇ ਜੀ। ਸਹੀ ਹੈ, ਠੀਕ ਹੈ। ਮਤਲਬ ਜਦੋਂ ਤੁਸੀਂ ਪਿੰਡ ਵਾਲੇ ਖੇਤਰ 'ਚ ਕਿਤੇ ਇਹੀ ਜਿਹੀ ਥਾਂ ਜਿੱਥੇ ਉਦਯੋਗਿਕ ਖੇਤਰ ਨਾ ਹੋਵੇ, ਉੱਥੇ ਕੋਈ ਚਾਹੇ ਅੱਗੇ ਆਪਣੇ ਬਿਲਡਿੰਗ ਵਾਲੇ ਪਿੰਡਾਂ 'ਚ ਆਵੇਂ ਹੁੰਦੇ ਸੀ, ਹੁਣ ਉਹਨਾਂ ਦਾ ਕੰਮਕਾਰ ਵੀ ਤਾਂ ਵਧੇ ਗਿਆ ਨਾ, ਹੈ ਨਾ। ਹੁਣ ਉਹ ਕੱਲੇ ਸੰਦ ਸਮਾਨ ਹਲਾਂ ਨੂੰ ਥੋੜਾ ਮਤਲਬ ਬਿਲਡ ਕਰਦੇ ਨੇ, ਹੈ ਨਾ। ਹੁਣ ਤਾਂ ਉਹ ਸਾਰਾ ਕੁਝ ਉੱਥੇ ਗੇਟ, ਦਰਵਾਜ਼ੇ, ਜੇ ਉਹ ਗ੍ਰਿਲਾਂ ਫਰਿੱਲਾਂ ਸਭ ਬਣਦੀਆਂ, ਨਾਲੇ ਟਰੈਲੀਆਂ ਬਣਦੀਆਂ, ਸਾਰਾ ਕੁਝ ਬਣੀ ਜਾਂਦਾ। ਸੋ ਇਸ ਲਈ ਉਹਦੇ ਨਾਲ ਫਿਰ ਉਹ ਖਲਾਰਾ ਵੱਧਦਾ, ਤਾਂ ਕਈਆਂ ਨੂੰ ਹੋ ਸਕਦਾ ਆਂਢੀਆਂ ਗੁਆਂਢੀਆਂ ਨੂੰ ਤਕਲੀਫ ਹੋਵੇ, ਪਰ ਇਹ ਵੱਖਰਾ ਵਿਸ਼ਾ ਜੀ। ਜਿਹੜਾ ਵਿਸ਼ਾ ਇਹ ਹੈ ਕਿ ਮੁੰਡੀਆਂ ਹੋਰੀ, ਹਰਦੀਪ ਮੁੰਡੀਆਂ ਹੋਰੀ, ਉਹ ਤੋਂ ਉਸ ਸਮੇਂ ਟਰੈਲੀ ਲੈਂਦੇ ਨੇ ਜਦੋਂ ਹਰਦੀਪ ਮੁੰਡੀਆਂ MLA ਸੀ,
ਕੁਲਦੀਪ ਧਾਲੀਵਾਲ ਮੰਤਰੀ ਸੀ। ਹਾਂ ਜੀ, ਬਿਲਕੁਲ। ਉਹ ਮੰਤਰੀ ਜਿਹਦੀ ਕਹਿੰਦੇ ਭਗਵੰਤ ਮਾਨ ਨਾਲ ਬਹੁਤ ਜਾਰੀ ਸੀ, ਤੇ ਭਗਵੰਤ ਮਾਨ ਕੇਂਦਰ ਦਾ ਬੰਦਾ ਸੀ, ਇਹਨਾਂ ਦੀ ਹਾਈ ਕਮਾਂਡ ਦਾ ਬੰਦਾ ਸੀ। ਤੇ ਫਿਰ ਮੁੰਡੀਆਂ ਟਰੈਲੀ ਦੇ ਕੇ ਖੁਸ਼ ਕਰਨਾ ਚਾਹੁੰਦਾ ਸੀ ਹਾਈ ਕਮਾਂਡ ਨੂੰ। ਬਈ ਜੇ ਮੰਤਰੀ ਨੂੰ ਟਰਾਲੀ ਦਿੱਤੀ ਆ ਤਾਂ ਜਾਂਚ ਦਾ ਵਿਸ਼ਾ ਹੈ, ਕਿ ਤੂੰ ਉੱਪਰ ਵਾਲਿਆਂ ਨੂੰ ਤਾਂ ਨਹੀਂ ਕੁਛ ਦਿੱਤਾ ਵਾ। ਸਹੀ ਹੈ, ਬਿਲਕੁਲ। ਜਾਂਚ ਤਾਂ ਪਹਿਲਾਂ ਇਹੀ ਹੋ ਜਾਣੀ ਚਾਹੀਦੀ ਹੈ। ਬਿਲਕੁਲ ਜੀ। ਹੁਣ ਕੱਲ ਤੱਕ ਤਾਂ ਇਹੀ ਸੀਗਾ ਕਿ ਮੁੰਡੀਆਂ ਕਹਿੰਦਾ ਵੀ ਅਸੀਂ ਕੋਈ ਟਰੈਲੀ ਨਹੀਂ ਲਈ, ਅਸੀਂ ਕੁਛ ਨਹੀਂ ਦੇਣਾ ਪਾਉਣਾ। ਕੁਲਦੀਪ ਧਾਲੀਵਾਲ ਕਹਿੰਦਾ ਜੀ ਕਿਉਂ ਰੌਲਾ ਪਾਉਂਦੇ ਹੋ, ਬੈਠ ਕੇ ਨਿਬੇੜ ਲਓ। ਤੇ ਜੇ ਕੁਛ ਨਹੀਂ ਲੈਣਾ ਦੇਣਾ ਸੀ, ਫਿਰ ਕੁਲਦੀਪ ਧਾਲੀਵਾਲ ਦਾ ਮੁੰਡਾ ਕਿਉਂ ਉਹਦੇ ਕੰਪਨੀ ਵਾਲੇ ਨਾਲ ਫੋਨ ਕਰਕੇ ਕਹਿੰਦਾ ਜੀ ਖਾਤਾ ਚੈੱਕ ਕਰ ਲਓ, ਪੈਸੇ ਪਾਤੇ। ਸਹੀ ਹੈ। ਤੇ ਫਿਰ ਉਹ ਖਾਤੇ ਵੀ ਜਨਤਕ ਆ ਗਏ ਕਿ ਕੁਲਦੀਪ ਧਾਲੀਵਾਲ ਦੇ ਖਾਤੇ ਤੋਂ 6.5 ਲੱਖ ਆਇਆ। ਵੈਸੇ ਤਾਂ ਉਹ 7 ਲੱਖ ਕਹਿੰਦੇ ਸੀ। ਚਲੋ 50,000 ਦੀ ਛੂਟ ਹੋ ਗਈ ਹੋਣੀ, ਨਿਬੇੜਨ ਲਈ ਕਹਿੰਦਾ ਹੋਣਾ, ਹੋ ਸਕਦਾ ਨਗਦ ਭੇਜਤਾ ਹੋਵੇ ਜੀ। ਸਹੀ। ਫਿਰ ਜੇ ਐਂ ਨਿਬੇੜਨਾ ਦੀ ਚੁੱਪ ਕਰਾਉਣਾ ਸੀ, ਸਾਰੀ ਨਗਦ ਭੇਜ ਕੇ ਦੇਖਣਾ, ਤੇ ਹੋ ਸਕਦਾ ਕੋਸ਼ਿਸ਼ ਹੋਈ ਹੋਵੇ ਅਗਲੇ ਮੰਨੇ ਨਾ ਹੋਣ। ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ। ਹੁਣ ਪਹਿਲੂ ਇਹ ਆ ਕਿ ਬਈ ਅਗਲੇ ਕਹਿੰਦੇ ਟਰੈਲੀ ਦਾ ਦਿੱਤੀ ਸੀ ਹਰਦੀਪ ਮੁੰਡੀਆਂ ਨੂੰ, ਠੀਕ ਹੈ, ਫਿਰ ਪੈਸੇ ਕੁਲਦੀਪ ਧਾਲੀਵਾਲ ਕਿਉਂ ਪਾ ਰਿਹਾ? ਤੇ ਇਹਦਾ ਮਤਲਬ ਕੁਲਦੀਪ ਧਾਲੀਵਾਲ ਇੰਨੇ ਦੇਰ ਤੋਂ ਜੇ ਟਰੈਲੀ ਲੈ ਕੇ ਬੈਠਾ ਤਾਂ ਉਹ ਪੁੱਛਦਾ ਸੀ ਕਿ ਮੈਨੂੰ ਕਾਹਦੀ ਦਿੱਤੀ ਆ ਬਈ ਟਰੈਲੀ। ਸਹੀ ਹੈ। ਜੇ ਜੀ ਤੋਂ ਲੈ ਕੇ ਦਿੱਤੀ ਉਹਨੂੰ ਪੈਸੇ ਦਿੱਤੇ। 71 ਇਮਾਨਦਾਰ ਹੋ ਤੁਸੀਂ, ਤੇ 71 ਇਮਾਨਦਾਰਾਂ ਦੇ ਰਾਜ ਦੇ ਵਿੱਚ ਆਹ ਕੁਛ ਹੋਊਗਾ। ਸਹੀ ਹੈ। ਠੀਕ ਹੈ, ਪਰ ਮੈਨੂੰ ਲੱਗਦਾ ਕਿ ਜਿਹੜੀ ਪਰਿਭਾਸ਼ਾ ਇਹਨਾਂ ਨੇ ਘੜੀ ਹੈ ਕੱਟੜ ਇਮਾਨਦਾਰੀ ਦੀ, ਉਹਦੇ ਵਿੱਚ ਇਹ ਸਾਰਾ ਕੁਝ ਜਾਇਜ਼ ਹੈ। ਸਹੀ ਹੈ। ਵਿਜੇ ਸਿੰਗਲਾ ਤੋਂ ਲੈ ਕੇ ਆ ਲਾਲਜੀਤ ਭੁੱਲਰ ਤੇ ਉਹ ਪਠਾਨ ਮਾਜਰੇ ਤੱਕ ਆਉਂਦਿਆਂ 8 ਬੰਦੇ ਇਹਨਾਂ ਦੇ ਅੰਦਰ ਬਾਹਰ ਹੋਲੇ ਜੀ। ਉਹ ਤੋਂ ਬਿਨਾਂ ਜਿਹੜੇ ਵਿਵਾਦਾਂ ਚ ਨੇ, ਆ ਮੁੰਡੀਆਂ ਧਾਲੀਵਾਲ, ਜੋੜੇ ਮਾਜਰਾ ਹੈ, ਉਹ ਦੂਆ ਕਟਾਰੂ ਚੱਕ ਜੇ, ਕੋਈ ਵੱਖਰਾ ਮਾਮਲਾ ਹੈ। ਇਹ ਵੱਖਰਾ ਮਾਮਲਾ। ਸਹੀ ਹੈ। ਮਤਲਬ MLA-ਸ਼ਿਪ ਮੰਤਰੀ ਤੋਂ ਹਟਾ ਲਓ ਤੇ ਉਹਦੇ ਨਾਲ ਗੁਨਾਹ ਮਾਫ ਹੋ ਗਿਆ। ਇਹਨਾਂ ਨੇ ਸਰਕਾਰ ਬਣਦੇ ਹੀ ਕਿਹਾ ਕਿ ਆ ਵਿਜੇ ਸਿੰਗਲਾ ਮੰਨ ਗਿਆ ਜੀ ਸਾਡੇ ਕੋਲ ਜੀ, ਤੇ ਜੀ ਜੇ ਮੰਨ ਗਿਆ ਤੇ ਤੁਸੀਂ ਉਹਦਾ ਚਲਾਨ ਵੀ ਨਹੀਂ ਪੇਸ਼ ਕੀਤਾ, ਹੁਣ ਤੁਹਾਡੇ ਨਾਲ ਉਦਘਾਟਨ ਕਰਦਾ ਫਿਰਦਾ। ਬਿਲਕੁਲ। ਤੇ ਇਹਦਾ ਮਤਲਬ ਗੁਨਾਹ ਦੀ ਤਾਂ ਕੋਈ ਅਹਿਮੀਅਤ ਨਹੀਂ। ਫਿਰ ਮੁੱਖ ਮੰਤਰੀ ਦੇ ਕਹੇ ਦੀ ਕੋਈ ਅਹਿਮੀਅਤ ਨਹੀਂ। ਸਹੀ ਗੱਲ। ਬਿਲਕੁਲ। ਜਾਂ ਤਾਂ ਮੁੱਖ ਮੰਤਰੀ ਝੂਠ ਬਹੁਤ ਬੋਲਦਾ, ਜਾਂ ਮੁੱਖ ਮੰਤਰੀ ਦੀ ਕੋਈ ਸੁਣਦਾ ਨਹੀਂ, ਵਕਤ ਹੀ ਹੈ ਨਹੀਂ। ਫਿਰ ਇੱਕ ਮੰਤਰੀ ਨੂੰ ਹੋਰ ਵਿਵਾਦ ਹੋਣ ਤੇ ਮੰਤਰੀ ਦੇ ਅਹੁਦੇ ਤੋਂ ਹਟਾਤਾ। ਮੰਤਰੀ ਦੇ ਅਹੁਦੇ ਤੋਂ ਹਟਾਉਣ ਨਾਲ ਉਹਦਾ ਗੁਨਾਹ ਖਤਮ ਹੋ ਗਿਆ ਨਾ। ਤਾਜ਼ਾ ਇੱਕ ਹੋਰ ਮਾਮਲਾ ਤੁਹਾਡੇ ਧਿਆਨ ਚ ਹੋਣਾ, ਸਰਕਾਰ ਬਣਦੇ ਹੀ ਮਰੂਦ ਘਟਾਲਾ ਆਇਆ ਸੀ ਸਾਹਮਣੇ। ਹਾਂਜੀ। IAS ਅਫਸਰ ਨਾਲ ਉਹਦੀ ਪਤਨੀ ਨਾਲ ਜੋੜ ਕੇ ਜੇ ਉਹ ਜੀ ਕੇ ਬੰਜਰ ਜ਼ਮੀਨ ਸੀ ਜੀ, ਹੈ ਨਾ, ਖਾਲੀ ਜ਼ਮੀਨ ਸੀ, ਉਹ ਚ ਮਰੂਦ ਦਿਖਾ ਵੀ ਇੰਨੇ ਦਿੱਤੇ ਜਿੰਨੇ ਲੱਗਦੇ ਨਹੀਂ, ਇੰਨੇ ਗੁਣਾ, ਤੇ ਉਹ ਕੱਲੇ ਮਰੂਦ ਦੇ ਜੀ ਪੈਸੇ ਵੀ ਲੈ ਲਏ, ਸਾਰਾ ਕੁਛ। ਬਾਅਦ ਚ ਜਦੋਂ ਘਸਮਾਨ ਪੈ ਗਿਆ, ਮੁੱਦਾ ਬਣ ਗਿਆ, ਕਹਿੰਦੇ ਜੀ ਪੈਸੇ ਜਮਾ ਕਰਾਤੇ ਅਫਸਰ ਨੇ, ਉਹਨਾਂ ਨੇ ਖਜ਼ਾਨੇ ਚ ਪੈਸੇ। ਬਈ ਜੇ ਪੈਸੇ ਜਮਾ ਕਰਾ ਕੇ ਚੋਰ ਦੀ ਚੋਰੀ ਖਤਮ ਹੁੰਦੀ ਆ, ਤੇ ਫਿਰ ਥਾਣੇ ਕਾਹਦੇ ਲਈ ਖੋਲੇ ਨੇ? ਬਿਲਕੁਲ। ਅਦਾਲਤਾਂ ਦੀ ਕੀ ਲੋੜ ਆ? ਚੋਰ ਕਹਿ ਜਾ ਕਰੇ ਜੀ, ਜਿਹੜਾ ਫੜੋ ਜਵੇ ਕਹਿ ਲਓ ਜੀ ਸਮਾਨ ਫੜੋ ਤੇ ਮਾਮਲਾ ਖਤਮ ਜੀ। ਸਹੀ ਆ। ਤੇ ਜੇ IAS ਅਫਸਰ ਮਾਫ ਹੋ ਸਕਦਾ ਉਹਦਾ ਗੁਨਾਹ, ਉਹਨਾਂ ਦੇ ਟੱਬਰ ਦਾ ਗੁਨਾਹ, ਅਮਰੂਦ ਘਟਾਲੇ ਦੇ ਵਿੱਚ ਸੈਟਿੰਗ ਹੋ ਸਕਦੀ ਹੈ, ਫਿਰ ਟਰਾਲੀ ਵਾਲੇ ਪੈਸੇ ਦੇ ਕੇ ਸੈਟਿੰਗ ਕਿਉਂ ਨਹੀਂ ਹੋ ਸਕਦੀ? ਚਾਹੀਦਾ ਤਾਂ ਇਹ ਸੀ ਹਰਦੀਪ ਮੁੰਡੀਆਂ ਤੋਂ ਅਸਤੀਫਾ ਲਿਆ ਹੁੰਦਾ ਜੀ, ਤੇ ਕੁਲਦੀਪ ਧਾਲੀਵਾਲ ਤੇ ਹਰਦੀਪ ਮੁੰਡੀਆਂ ਦੋਵਾਂ ਦੇ ਖਿਲਾਫ ਕਾਨੂੰਨੀ ਜਾਂਚ ਖੋਲੀ ਹੁੰਦੀ। ਚਾਹੇ ਗੋਗਲੂਆਂ ਤੋਂ ਮਿੱਟੀ ਉਹ ਝਾੜਦੇ, ਕੋਈ ਕਰਦੇ ਤਾਂ ਦਿਖਦੇ ਤੁਸੀਂ ਕੱਟੜ ਇਮਾਨਦਾਰ ਆ। ਸਹੀ ਹੈ। ਬਿਲਕੁਲ ਜੀ। ਸੋ ਇਸ ਲਈ ਜਨਾਬ ਟਰਾਲੀ ਦੇ ਪੈਸੇ ਪਾ ਕੇ ਤੁਸੀਂ ਇੱਕ ਗੱਲ ਤਾਂ ਕਬੂਲ ਕਰ ਲਈ ਕਿ ਹਾਂ ਅਸੀਂ ਕੋਈ ਧੱਕਾ ਕੀਤਾ ਸੀ, ਅਸੀਂ ਕੋਈ ਵਧੀਕੀ ਕੀਤੀ ਸੀ, ਤੇ ਇਕੱਲੇ ਪੈਸੇ ਦੇ ਕੇ ਤੁਸੀਂ ਇਹੀ ਨਹੀਂ ਕਬੂਲ ਕੀਤਾ ਕਿ ਅਸੀਂ ਟਰੈਲੀ ਲਈ ਸੀ। ਜਿਹੜੇ ਤੁਹਾਡੇ ਤੇ ਹੋਰ ਉਹਨੇ ਅੱਧੀ ਦਰਜਨ ਦੋਸ਼ ਲਾਏ ਨੇ ਨਾ, ਕਿ ਕਦੇ ਗੈਂਗਸਟਰ ਭੇਜੇ, ਕਦੇ ਗੋਲੀ ਚਲਵਾਈ, ਕਦੇ ਪੁਲਿਸ ਭੇਜੀ, ਕਦੇ DC ਤੋਂ ਧਮਕਾਇਆ, ਕਦੇ ਵਿਭਾਗਾਂ ਤੋਂ ਨੋਟਿਸ ਕਢਵਾਏ, ਉਹ ਸਾਰੇ ਵੀ ਸਾਬਤ ਕਰਵਾ ਦੇ ਕਿ ਹਾਂ ਇਹਦਾ ਮਤਲਬ ਉਹ ਵੀ ਕੀਤੇ ਹੋਣਗੇ। ਸਹੀ। ਬਿਲਕੁਲ ਜੀ। ਜਿਹੜਾ ਉਹ ਕਹਿੰਦਾ ਸਾਡਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ, ਇਹਦਾ ਮਤਲਬ ਉਹ ਸਥਿਤੀ ਸਾਫ਼ ਹੁੰਦੀ ਜਾ ਰਹੀ ਆ। ਪਰ ਜਿਹੀ ਜੀ ਇਹਨਾਂ ਦੀ ਨੀਅਤ ਆ, ਜਿਹੀ ਜੀ ਨੀਤੀ ਆ, ਜਿਹੇ ਜੇ ਖੁੰਦਕਬਾਜ਼ ਨੇ, ਹੈ ਨਾ, ਜਿਹੜੀ ਰਾਜਨੀਤੀ ਚ ਨਹੀਂ ਹੋਣਾ ਚਾਹੀਦਾ। ਸਹੀ ਗੱਲ ਆ। ਉਹ ਜਿਹੜੇ ਸਾਰੇ ਔਗੁਣੇ ਚੱਕੀ ਫਿਰਦੇ ਨੇ,
ਖਤਰਾ ਅਜੇ ਵੀ ਆ ਉਸ ਟੱਬਰ ਦੇ ਲਈ ਕਿ ਪੈਸੇ ਤਾਂ ਦੇਤੇ, ਹੁਣ ਹੋਰ ਤਰੀਕੇ ਨਾਲ ਕਿਤੇ ਟੱਕਰਨ ਨਾ ਉਹਨਾਂ ਨੂੰ, ਕਿਉਂਕਿ ਅਜੇ ਸੱਤਾ ਦਾ ਨਸ਼ਾ ਚੜਿਆ ਹੋਇਆ। ਬਿਲਕੁਲ। ਇਹਦੇ ਚੋਂ ਨਾ ਇੱਕ ਨੁਕਤਾ ਤੁਸੀਂ ਬਹੁਤ ਸੋਹਣਾ ਵਿਚਾਰਿਆ, ਜਿਹੜਾ ਕਿ ਮੈਨੂੰ ਵੀ ਬੜਾ ਵਧੀਆ ਲੱਗਿਆ ਸ਼ਰਮਾ ਜੀ, ਉਹ ਇਹ ਕਿ ਪੈਸੇ ਤਾਂ ਤੁਸੀਂ ਦੇਤੇ ਆ ਆਪਦੀ, ਜਿਹਨੇ ਤਾਂ ਬਾਹਰੋਂ ਤਾਂ ਵਿਵਾਦ ਖਤਮ ਕਰਤਾ, ਪਰ ਅੰਦਰ ਜਿਹੜੀ ਰੱਖੀ ਬੈਠੇ ਰੰਜ, ਉਹਦਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਬਾਹਰ ਆਊਗੀ, ਕਿਉਂਕਿ ਸੱਤਾ ਦਾ ਨਸ਼ਾ ਜਿਹੜਾ ਉਹ ਵਾਕਈ ਬਰਕਰਾਰ ਆ। ਅਗਲੀ ਜਿਹੜੀ ਖਬਰ ਹੈ ਸ਼ਰਮਾ ਜੀ, ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ। ਆਪਾਂ ਲਾਅ ਐਂਡ ਆਰਡਰ ਦੇ ਉੱਤੇ ਹਮੇਸ਼ਾ ਚਰਚਾ ਕਰਦੇ ਹਾਂ। 21,000 ਰੁਪਇਆ, ਮਹਿਜ਼ 21,000 ਰੁਪਏ ਦੇ ਲਈ 2 ਬੰਦੇ ਮਾਰਤੇ, ਉਹ ਵੀ ਪਿਓ ਪੁੱਤ ਜੀ। ਕੱਲਾ ਮਸਲਾ 21,000 ਦਾ ਨਹੀਂ ਜੀ, ਇਹ ਤੋਂ ਅਗਲਾ ਜਿਹੜੀ ਮੈਂ ਗੱਲ ਕਹਿਣ ਲੱਗਿਆ ਉਹ ਸੁਣ ਕੇ ਤੁਸੀਂ ਹੋਰ ਹੈਰਾਨ ਹੋਵੋਗੇ ਜੀ। ਇਹ ਲੰਗਰ ਲਾਉਣ ਦੇ ਲਈ 21,000 ਦਾ ਵਿਵਾਦ ਹੈ, ਠੀਕ ਹੈ। ਔਰ ਉਹ ਤੋਂ ਵੀ ਅੱਗੇ ਇੱਕ ਪਰਿਵਾਰ ਹੈ ਤੇ ਇੱਕ ਪਾਸੇ ਕਰਿਆਨੇ ਵਾਲਾ। ਮਤਲਬ ਹਿੰਮਤ ਕਿੱਥੇ ਤੱਕ ਵੱਧ ਗਈ ਹੈ ਬੰਦਿਆਂ ਦੀ, ਤੁਸੀਂ ਇਹ ਅੰਦਾਜ਼ਾ ਲਾਉਣ ਦਾ ਸਟਾਰਟ। ਜੀ ਸਹੀ ਹੈ। ਗੈਂਗਸਟਰ ਨੇ, ਲੁੱਟਾਂ ਖੋਹਾਂ ਕਰਦੇ ਨੇ, ਵਸੂਲੀਆਂ ਕਰਦੇ ਨੇ, ਇਹਦਾ ਮਤਲਬ ਇਸ ਗਲਤ ਰਾਹੇ ਪੈ ਚੁੱਕੇ ਨੇ। ਸਹੀ ਹੈ। ਚੋਰ ਚੋਰੀ ਕਰੇ ਤਾਂ ਲੋਕ ਕਹਿੰਦੇ ਆ ਪੁਲਿਸ ਨੂੰ ਫੜਾ ਦਿਓ, ਸਾਧ ਚੋਰੀ ਕਰਦਾ ਫੜ ਹੋ ਜਾਵੇ ਤਾਂ ਲੋਕਾਂ ਨੂੰ ਬਹੁਤ ਵੱਡੀ ਸੱਟ ਲੱਗਦੀ ਆ ਜੀ। ਪਰ ਅੱਜ ਸਥਿਤੀ ਇਹ ਆ ਗਈ ਆ ਕਿ ਚੋਰ ਫੜ ਹੋਵੇ ਤੇ ਸਾਧ ਫੜਾ ਹੋਵੇ, ਲੋਕਾਂ ਦੇ ਮਨਾਂ ਤੇ ਕੋਈ ਲੀਕ ਨਹੀਂ ਪੈਂਦੀ, ਲੋਕਾਂ ਨੂੰ ਲੱਗੇਗਾ ਕਿ ਇਹੋ ਜਿਹਾ ਹੋ ਗਿਆ ਵਰਤਾਰਾ। ਸਹੀ ਹੈ। ਹੁਣ ਉਸ ਵਰਤਾਰੇ ਚੋਂ ਗੈਂਗਸਟਰ ਗੋਲੀ ਮਾਰੇ ਜਾਂ ਕਰਿਆਨੇ ਵਾਲਾ ਕੋਈ ਗੋਲੀ ਮਾਰ ਦੇਵੇ ਤਾਂ ਲੋਕਾਂ ਨੂੰ ਹੁਣ ਫਰਕ ਨਹੀਂ ਲੱਗਦਾ, ਇਹ ਤਾਂ ਆਮ ਵਰਤਾਰਾ ਹੈ। ਇਹ ਸਥਿਤੀ ਬਣ ਗਈ। ਅਸੀਂ ਕੀ ਕੁਝ ਕਬੂਲ, ਅੱਗੇ ਅਖਬਾਰ ਦੇ ਵਿੱਚ ਸੜਕ ਹਾਦਸਾ, ਕੋਈ ਕਿਸੇ ਤੇ ਹਮਲਾ, ਪਰ ਇੱਕ ਬੰਦੇ ਦੀ ਮੌਤ ਦੀ ਖਬਰ ਹੁੰਦੀ ਸੀ ਤਾਂ ਇਹ ਲੱਗਦਾ ਸੀ ਕਿ ਹਾਈ ਬੰਦਾ ਮਾਰਿਆ ਗਿਆ। ਹੁਣ ਆ ਈਰਾਨ ਮਤਲਬ ਉੱਤੇ ਹਮਲੇ ਕਰਕੇ ਤੁਸੀਂ 3,000 ਤੋਂ ਵੱਧ 4,000 ਦੇ ਗੇੜ 'ਚ ਬੰਦਾ ਮਾਰਤਾ, ਇੱਕ ਦਿਨ 'ਚ ਲਿਬਨਾਨ ਦੇ ਵਿੱਚ 400-500 ਬੰਦਾ ਮਾਰਤਾ, ਤੇ ਅਸੀਂ ਉਹ ਐ ਹੋ ਗਿਆ ਕਹਿ ਕੇ ਜਸਾਬਦੇ ਨੇ। ਅਸੀਂ, ਸਾਡੀ ਸੰਵੇਦਨਾ ਮਰ ਗਈ। ਸਹੀ ਗੱਲ। ਤੇ ਜੇ ਸਾਹਮਣੇ ਬੈਠੇ ਬੰਦਿਆਂ ਦੀ ਸੰਵੇਦਨਾ ਮਰ ਰਹੀ ਆ ਤਾਂ ਜਿਹੜਾ ਮਨੀ ਮਾਈਂਡ ਆ, ਪੈਸਾ ਮਾਈਂਡ ਆ, ਤਾਕਤ ਦਾ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ, ਉਹਦੀ ਮਾਨਸਿਕ ਸਥਿਤੀ ਕਿਹੋ ਜਿਹੀ ਬਣੀ ਹੋਣੀ, ਉਹਦਾ ਇਹ ਪ੍ਰਗਟਾ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ਨਾਲ ਸੰਬੰਧਿਤ ਇੱਕ ਟੱਬਰ ਨੇ ਕਹਿੰਦੇ ਇੱਕ ਕਰਿਆਨੇ ਵਾਲੇ ਤੋਂ ਲੰਗਰ ਲਾਉਣ ਦੇ ਲਈ ਰਾਸ਼ਨ ਲਿਆ ਜੀ, ਤੇ ਉਹਦਾ 21,000 ਬਕਾਇਆ ਸੀ। ਉਹ ਬਕਾਇਆ ਲੰਗਰ ਤੋਂ ਬਾਅਦ ਦੇ ਦਾਂਗੇ ਜੀ, ਇੰਨੀ ਤਰੀਕ ਨੂੰ ਦੇ ਦਾਂਗੇ ਜੀ, 2-4 ਤਰੀਕਾਂ ਲੈ ਲਈਆਂ, ਉਹ ਤੋਂ ਗੱਲ ਨਹੀਂ ਸਿਰੇ ਚੜੀ ਆ। ਹੁਣ ਵੀ 10 ਅਪ੍ਰੈਲ ਕਹਿਤੀ, ਕਹਿੰਦੇ ਜੀ ਨਹੀਂ ਦੇ ਹੋਇਆ। ਹਾਂਜੀ, ਉਹ ਕਰਿਆਨੇ ਵਾਲੇ ਘਰੇ ਚੜਿਆ ਕਿ ਲਿਆਓਗੀ, ਇਸ ਤਾਂ ਪੈਸੇ ਲੈ ਕੇ ਜਾਣੇ, ਤੇ ਉੱਥੇ ਤੂੰ ਮੈਂ ਹੋ ਗਈ। ਕਰਿਆਨੇ ਵਾਲੇ ਨੇ ਗੋਲੀਆਂ ਠੋਕਤੀਆਂ ਤੇ ਉਹ ਕਹਿੰਦੇ ਪਿਓ ਕਹਿੰਦਾ ਗੋਲੀ ਤਾਂ ਮੇਰੇ ਮਾਰ ਰਹੇ ਸੀ, ਮੇਰਾ ਮੁੰਡਾ ਵਿੱਚ ਬਚਾਅ ਨੂੰ ਵਿੱਚ ਆ ਗਿਆ, ਇੱਕ ਦੇ ਲੱਤ 'ਚ ਲੱਗ ਗਈ, ਇੱਕ ਦੇ ਬਾਂਹ 'ਚ ਲੱਗ ਗਈ, 2 ਹਸਪਤਾਲ ਪਏ ਨੇ। ਤੇ ਜਦੋਂ ਲੋਕ ਇਕੱਠੇ ਹੋਣ ਲੱਗੇ, ਕਰਿਆਨੇ ਵਾਲੇ ਆਪਣਾ ਭੱਜ ਗਏ। ਸੋ 21,000 ਦਾ ਬਕਾਇਆ, ਉਸ ਬਕਾਏ ਪਿੱਛੇ ਅਸੀਂ ਕਿੱਥੋਂ ਤੱਕ ਪਹੁੰਚ ਗਏ। ਜੇ ਉਹ ਟੱਬਰ ਦੇਣ ਦੀ ਨੀਅਤ ਨਹੀਂ ਰੱਖ ਰਿਹਾ ਸੀ ਤੇ ਹੁਣ ਥਾਣੇ, ਕਚਹਿਰੀ, ਹਸਪਤਾਲ, ਇਲਾਜ, ਉਹ ਜਿਹੇ ਪਤਾ ਨਹੀਂ ਕਿੰਨੇ 21,000 ਲੱਗ ਜਾਣੇ। ਸਹੀ ਗੱਲ ਹੈ ਨਾ। ਤੇ ਦੂਜਾ ਉਹ ਜਿਹੜਾ ਉਹ ਆਪਣੇ ਕਹਾਵਤ ਹੈ ਕਿ ਉਹ ਜਦੋਂ ਰਿਵਾਲਵਰ ਲੈਣ ਜਾਂਦਾ ਜਾਂ ਬੰਦੂਕ ਦੁਨਾਲੀ ਲੈਣ ਜਾਂਦਾ, ਉਹ ਕਹਿੰਦਾ ਬਈ ਕਿੰਨੀ ਮਾਰ ਕਰਦੀ ਹੈ, ਕਹਿੰਦਾ ਅੱਗੇ ਨੂੰ 1 ਕਿੱਲਾ, ਪਿੱਛੇ ਨੂੰ 5 ਕਿੱਲੇ। ਕਹਿੰਦਾ ਇਹਦਾ ਕੀ ਮਤਲਬ, ਕਹਿੰਦਾ ਅੱਗੇ ਨੂੰ ਤਾਂ 1 ਕਿੱਲਾ ਚੱਲੂਗੀ, ਉਹ ਤੋਂ ਬਾਅਦ ਤੇਰੇ ਪਿਛਲੇ 5 ਕਿੱਲੇ ਉੱਡ ਜਾਣਗੇ। ਸਹੀ ਗੱਲ ਹੈ ਨਾ। ਸੋ ਇਸ ਲਈ ਮਤਲਬ ਕਿ ਹੁਣ ਉਹ ਕਰਿਆਨੇ ਵਾਲੇ ਦੇ ਵੀ ਇੱਕ ਤਾਂ ਕਲੇਸ਼ ਤਾਂ ਪੈ ਗਿਆ ਜੀ, ਉਹਦੇ ਲਈ ਵੀ ਭੱਜਣਾ ਸਾਰਾ ਕੁਝ ਵੱਧ ਗਈ। ਉਹਦੇ 21,000 ਉਹਦੇ ਵੀ ਪਤਾ ਨਹੀਂ ਕਿੰਨੇ ਲੱਗਣੇ ਆ। ਸੋ ਕੰਮ ਠੱਪ ਹੋਊਗਾ, ਬੰਦਾ ਜਾਊਗਾ ਅੰਦਰ, ਪਤਾ ਨਹੀਂ ਕੀ ਹੋਊਗਾ। ਇਹ ਮਤਲਬ ਕੁਝ ਪਲਾਂ ਦੀ ਸਾਡੀ ਗਰਮੀ ਇਹ ਸਥਿਤੀ, ਤੇ ਦੂਸਰੇ ਪਾਸੇ ਸਾਡੇ ਅੰਦਰ ਇਖਲਾਕ। ਮੈਂ ਕਹਿੰਦਾ ਲੰਗਰ ਲਾਉਣਾ ਚੰਗੀ ਗੱਲ ਆ, ਪਰ ਜਿੰਨੀ ਚਾਦਰ ਹੈ ਫਿਰ ਉਹਨਾਂ ਪੈਰ ਪਸਾਰ ਲਓ। ਸੋ ਇਸ ਲਈ ਦਵੱਲੇ ਵਿਚਾਰਨ ਦੀ ਲੋੜ ਹੈ ਕਿ ਸਥਿਤੀ ਕਿਹੋ ਜਿਹੀ ਬਣ ਗਈ ਹੈ। ਤੇ ਅਸੀਂ ਬੰਦਾ ਮਾਰਨ ਲੱਗੇ, ਗੋਲੀ ਚਲਾਉਣ ਲੱਗੇ ਵੀ ਪਰਵਾਹ ਨਹੀਂ ਕਰਦੇ। ਹੁਣ ਇਹ ਜਾਂਚ ਦਾ ਵਿਸ਼ਾ ਹੋਊਗਾ ਜਿੱਦਾਂ ਕਿ ਉਹ ਲਾਇਸੈਂਸੀ ਹਥਿਆਰ ਹੈ ਕਿ ਨਾਰਮਲ ਹਥਿਆਰ ਹੈ। ਜੇ ਲਾਇਸੈਂਸੀ ਹਥਿਆਰ ਹੈ ਫਿਰ ਤਾਂ ਹੋਰ ਵੀ ਖਤਰਨਾਕ ਹੈ, ਰੱਖਿਆ ਨਹੀਂ ਰਹੇ ਹਥਿਆਰ ਇੰਝ ਵਰਤੇ ਜਾਣ ਲੱਗ ਪਏ। ਜੇ ਗੈਰ ਕਾਨੂੰਨੀ ਆ ਤਾਂ ਫਿਰ ਗੈਰ ਕਾਨੂੰਨੀ ਆ ਕਿੱਥੋਂ ਰਹੇ ਨੇ, ਸਵਾਲ ਤਾਂ ਸਾਰੇ ਪਾਸੇ ਖੜਾ। ਸੋ ਇਹ ਸਮੁੱਚੇ ਸਮਾਜ ਦਾ ਦ੍ਰਿਸ਼ ਹੈ ਜਿਹੜੀ ਇਹ ਘਟਨਾ ਬਿਆਨ ਕਰਦੀ ਹੈ ਕਿ ਅਸੀਂ ਕਿੰਨੇ ਮਤਲਬ ਲਹੂ ਸਾਡਾ ਚਿੱਟਾ ਹੁੰਦਾ ਜਾ ਰਿਹਾ ਜੀ। ਬਿਲਕੁਲ। ਤੇ ਗੱਲ ਕਰੀਏ ਭਾਰਤ ਦੇ ਵਿੱਚ ਪੈਟਰੋਲ ਦੀ ਤੇ ਡੀਜ਼ਲ ਦੇ ਰੇਟ ਦੀ, ਕਹਿੰਦੇ ਪੈਟਰੋਲ 18 ਰੁਪਏ ਤੇ ਡੀਜ਼ਲ 35 ਰੁਪਏ ਮਹਿੰਗਾ ਹੋਣ ਦੀ ਤਿਆਰੀ ਦੇ ਵਿੱਚ ਹੈ ਜੀ। ਇਹ ਤਾਂ ਜੀ ਸ਼ੁਕਰ ਹੈ ਕਿ 5 ਸੂਬਿਆਂ ਦੀ ਚੋਣਾਂ ਆ ਗਈਆਂ, ਨਹੀਂ ਤਾਂ ਕੱਦਾ ਹੋਇਆ ਹੋਣਾ ਸੀ। ਹੋ ਜਾਣਾ ਸੀ। ਸਹੀ ਗੱਲ। ਜੇ 5 ਸੂਬਿਆਂ ਦੀ ਚੋਣਾਂ ਨਾ ਆਉਂਦੀਆਂ
ਇਹ ਤਾਂ ਚਾਹੀਦਾ ਤਾਂ ਇਹ ਸੀ ਚੋਣ ਕਮਿਸ਼ਨ ਨੂੰ ਇੱਕ ਸੂਬੇ ਦੀ ਚੋਣ ਕਰਾਉਂਦਾ, ਨਤੀਜੇ ਐਲਾਨੀ ਜਾਂਦਾ, ਚੱਲ 5 ਮਹੀਨੇ ਤਾਂ ਲੰਘ ਜਾਂਦੇ ਲੋਕਾਂ ਦੇ। ਮਤਲਬ ਵੈਸੇ ਕੰਪਨੀਆਂ ਘਾਟੇ 'ਚ ਹੈ, ਪਰ ਚੋਣਾਂ ਕਰਕੇ ਸਰਕਾਰ ਕਹਿੰਦੀ ਘਾਟਾ ਸਹਿ ਲਓ, ਤੁਹਾਡਾ ਘਾਟਾ ਪੂਰਾ ਪਹਿਲਾਂ ਵੀ ਕਈ ਵਾਰ ਕੀਤਾ, ਅਗਲੀ ਵਾਰ ਵੀ ਕਰ ਦਾਂਗੇ, ਹੁਣ ਨਹੀਂ। ਬਿਲਕੁਲ ਸਹੀ ਹੈ। ਤੇ ਪਹਿਲਾਂ ਕਹਿੰਦੇ ਜੀ 10 ਰੁਪਏ ਅਸੀਂ ਐਕਸਾਈਜ਼ ਡਿਊਟੀ ਘਟਾਤੀ, ਲੋਕਾਂ ਤੇ ਬੋਝ ਨਹੀਂ ਪੈਣ ਦਿੱਤਾ ਜੀ। ਮਤਲਬ ਜਦੋਂ ਕੱਚਾ ਤੇਲ $60 ਪ੍ਰਤੀ ਬੈਰਲ ਤੱਕ ਵੀ ਰਿਹਾ ਤੇ ਤਦ 10 ਰੁਪਏ ਘਟਣ ਦਾ ਬਣਦਾ ਸੀ 8 ਰੁਪਏ, ਤਦ ਤੱਕ ਕਦੇ ਘਟਾਇਆ ਨਹੀਂ। ਉਹ ਕਮਾਈ ਕਿਹਨੇ ਕੀਤੀ? ਉਹ ਮਲਾਈ ਕਿਹਨੇ ਖਾਧੀ ਜੀ ਜੀ। ਤੇ ਹੁਣ ਜੋ ਸਥਿਤੀ ਬਣੀ ਆ, ਉਹ ਸਰਕਾਰਾਂ ਨਜਿੱਠਣ ਦੇ ਦਮ ਕਿਉਂ ਨਹੀਂ ਰੱਖਦੀਆਂ ਫਿਰ ਉਸ ਸਥਿਤੀ ਦਾ? ਫਿਰ ਕੰਪਨੀਆਂ ਭਾਰ ਚੱਲਣ ਦਾ ਦਮ ਕਿਉਂ ਨਹੀਂ ਰੱਖਦੀਆਂ ਜੀ? ਹੁਣ ਸਥਿਤੀ ਇਹ ਹੈ ਜੀ, ਕਹਿੰਦੇ 1600 ਕਰੋੜ ਰੁਪਏ ਦੇ ਦਿਨ ਦੇ ਹਿਸਾਬ ਨਾਲ ਘਾਟੇ ਪੈ ਰਹੇ ਨੇ ਜੀ ਕੰਪਨੀਆਂ ਨੂੰ ਤਾਂ। ਅੱਛਾ। ਤੇ ਜੀ ਇਹ ਘਾਟਾ ਫਿਰ ਤਾਂ ਪੂਰਾ ਹੁੰਦਾ ਜੇ ਪੈਟਰੋਲ 18 ਰੁਪਏ ਪ੍ਰਤੀ ਲੀਟਰ ਤੱਕ ਵਧਾਇਆ ਜਾਵੇ ਤੇ ਡੀਜ਼ਲ 35 ਰੁਪਏ। ਕਿਸੇ ਸਮੇਂ ਜਿਹੜਾ $73 ਪ੍ਰਤੀ ਬੈਰਲ ਸੀਗਾ, $120 ਤੱਕ ਚਲਾ ਗਿਆ ਸੀ ਕੱਚਾ ਤੇਲ। ਸਹੀ ਹੈ। ਫਿਰ ਆ ਗੱਲਬਾਤ ਸੀਜ਼ ਫਾਇਰ, ਇਹ ਤੋਂ ਬਾਅਦ ਫਿਰ ਘਟ ਕੇ 73-74 ਦੇ ਗੇੜ 'ਚ, 75 ਦੇ ਗੇੜ 'ਚ ਆਇਆ ਤੇ ਹੁਣ ਫਿਰ ਵੱਧ ਕੇ ਉਹ $100 ਤੱਕ ਆ ਗਿਆ ਜੀ। ਸਹੀ ਹੈ। ਤੇ ਇਸ ਲਈ ਕਹਿੰਦੇ ਜੀ ਕਿ ਇਹ ਵਾਧਾ ਕੰਪਨੀਆਂ ਨੂੰ ਲੜੇਂਦਾ ਹੈ ਤੇ ਕੰਪਨੀਆਂ ਦਾ ਘਾਟਾ ਪੂਰਾ ਕਰਨ ਲਈ ਸਰਕਾਰਾਂ ਤਿਆਰ ਨੇ ਤੇ ਉਹਦਾ ਬੋਝ ਫਿਰ ਕਿਹਦੇ ਤੇ ਪੈਣਾ? ਇਹ ਮਹਿਜ 18 ਰੁਪਏ ਤੇ 35 ਰੁਪਏ ਵਾਧਾ ਨਹੀਂ ਹੈ ਪ੍ਰਵੀਨ ਜੀ। ਇਹ ਬੱਸਾਂ ਦਾ ਭਾੜਾ ਵੀ ਵੱਧ ਜਾਣਾ, ਟੈਕਸੀਆਂ ਦਾ ਭਾੜਾ ਵੀ ਵੱਧ ਜਾਣਾ, ਢੋਆ ਢਵਾਈ ਵੀ ਵੱਧ ਜਾਣੀ। ਢੋਆ ਢਵਾਈ ਵਧਣੀ ਤਾਂ ਚੀਜ਼ਾਂ ਦੀ MRP ਵੱਧ ਜਾਣੀ ਜਾਂ ਸਾਈਜ਼ ਘਟ ਜਾਣਾ ਤੇ ਬੋਝ ਕਿਹਦੇ ਤੇ ਪੈਣਾ? ਕੁੱਲ ਮਿਲਾ ਕੇ ਲੋਕਾਂ ਤੇ। ਸੋ ਇਸ ਲਈ ਇਹ ਤਿਆਰੀ ਹੈ ਜੀ। ਔਰ 5 ਸੂਬਿਆਂ ਦੀਆਂ ਜਿੱਦਾਂ ਹੀ ਵੋਟਾਂ ਦਾ ਕੰਮ ਨਿਬੜਿਆ ਤੇ ਲਓ ਦੇਖਿਓ ਜਦੋਂ ਵਾਧਾ ਹੁੰਦਾ। ਠੀਕ ਹੈ, ਇਹ ਹੋ ਸਕਦਾ ਕਿ ਇੱਕਦਮ 18-35 ਨਾ ਵਧਾਉਣ, 5-10 ਕਰਕੇ 2-4 ਵਾਰ ਕਰਕੇ ਵਧਾਉਣ, ਜਾਂ ਉਮੀਦ ਕਰਨਗੇ ਜਾਂ ਥੋੜਾ ਘਟ ਜੂਗਾ, ਥੋੜਾ ਜਿਹਾ ਅਸੀਂ ਕਰ ਲਿਆ, ਥੋੜਾ ਤੁਸੀਂ ਇਹੋ ਜਿਹੀ ਕੋਈ ਐਡਜਸਟਮੈਂਟ ਹੋਵੇ। ਇਹ ਨਹੀਂ ਕਿ ਇੱਕਦਮ ਇੰਨਾ ਹੋ ਜੂਗਾ, ਪਰ ਜੇ ਐਵਰੇਜ ਉਹਨਾਂ ਦੇ ਘਾਟੇ ਦਾ ਜਿਹੜਾ ਅੰਕੜਾ ਦੇ ਰਹੇ ਨੇ ਉਹ ਪੂਰਾ ਕਰਨਾ ਹੋਵੇ ਤਾਂ ਇਹ ਰੇਟ ਬਣਦਾ, ਇੰਨਾ ਵਧਾਉਣਾ ਪੈ ਸਕਦਾ ਜੀ। ਸਹੀ ਗੱਲ ਆ। ਤੇ ਮੋਦੀ ਸਾਹਿਬ ਤੋਂ ਲੱਗਦਾ ਨਹੀਂਗਾ, ਜਿਹੜੇ ਹਿਸਾਬ ਦੇ ਨਾਲ ਉਹ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਨੇ, ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੰਸਾ ਜਾਂ ਕੋਈ ਸੰਕਟ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਾ ਹੋਵੇ। ਉਹ ਤਾਂ ਮਸਤ ਨੇ, ਪੂਰਾ ਆਪਣੀ ਤਿਆਰੀ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ। ਪੱਛਮੀ ਬੰਗਾਲ ਦੇ ਵਿੱਚ ਵੱਡੀਆਂ ਵੱਡੀਆਂ ਤਕਰੀਰਾਂ ਕਰ ਰਹੇ ਨੇ, ਅਸਾਮ ਦੇ ਵਿੱਚ ਫੋਟੋ ਸੈਸ਼ਨ ਕਰ ਰਹੇ ਨੇ, ਉੱਥੇ ਰੀਲਾਂ ਬਣਵਾ ਰਹੇ ਨੇ ਤੇ ਜਾਂਦੇ ਆ ਜੀ। ਕੌਣ ਨਹੀਂ ਗਾ ਜੀ, ਕੌਣ ਨਹੀਂ ਗਾ ਇਹ ਕੰਮ ਕਰ ਰਿਹਾ? ਸਾਡੇ ਵਾਲਾ ਮਾਸਟਰ ਜੀ ਦਾ ਮੁੰਡਾ ਨਹੀਂ ਕਰਦਾ ਇਹ ਕੰਮ। ਉਹਨੂੰ ਪੰਜਾਬ ਦੇ ਮਸਲਿਆਂ ਦੀ ਕਿੰਨੀ ਕੁ ਫਿਕਰ ਹੈ ਜੀ। ਸਹੀ ਹੈ, ਬਿਲਕੁਲ। ਅੱਜ ਆਪਾਂ ਭਾਖੜਾ ਡੈਮ ਵਾਲੀ ਖਬਰ ਕਰ ਰਹੇ ਹਾਂ, ਇਹਦੀ ਬਜਾਏ ਮੁੱਖ ਮੰਤਰੀ ਦਾ ਪ੍ਰੋਗਰਾਮ ਆਇਆ ਹੋਣਾ ਚਾਹੀਦਾ ਸੀ ਸਾਡੇ ਕੋਲ, ਤਾਂ ਕਿ ਹਾਂ ਮੁੱਖ ਮੰਤਰੀ ਨੇ ਪ੍ਰੋਗਰਾਮ ਐਲਾਨਤਾ ਸੀ, ਆਹ ਕਰਾਂਗੇ। ਸਹੀ ਹੈ, ਬਿਲਕੁਲ ਜੀ। ਜੇ ਖਬਰ ਆ ਗਈ ਔਰ ਨੋਟੀਫਿਕੇਸ਼ਨ ਵਿਸਾਖੀ ਵਾਲੇ ਦਿਨ ਦਾ ਜਾਰੀ ਹੈ। ਸਹੀ ਹੈ। ਤੁਸੀਂ ਇਹ ਅੰਦਾਜ਼ਾ ਲਾਓ ਕਿ ਅੱਜ ਅਸੀਂ 15 ਤਰੀਕ 'ਚ ਗੱਲ ਕਰ ਰਹੇ ਹਾਂ, 13 ਤਰੀਕ ਨੂੰ ਜਾਰੀ ਹੈ। ਸਹੀ ਗੱਲ, ਸਾਡੀ 15 ਚੜ ਗਈ ਹੈ। 2 ਦਿਨ ਟੱਪ ਚੱਲੇ ਤੇ ਸਰਕਾਰ ਕੋਲ ਤਾਂ ਜਾਣਕਾਰੀ ਜਾਰੀ ਹੋਣ ਤੋਂ ਪਹਿਲਾਂ ਹੁੰਦੀ ਹੈ। ਸਹੀ ਹੈ, ਕਿ ਕੇਂਦਰ 'ਚ ਹੋ ਰਿਹਾ ਜਨਾਬ ਜੀ ਜੀ। ਤੇ ਤੁਸੀਂ ਉਹਦੇ ਲਈ ਕੀ ਕੀਤਾ? ਤੁਸੀਂ ਵੀ ਤਾਂ ਨਹੀਂ ਕਰਦੇ ਫਿਰ ਰਹੇ ਹੋ। ਸੋ ਇਸ ਲਈ ਉਹੀ ਜਿਹੇ ਜਿਹਾ ਹਾਲ ਕੇਂਦਰ 'ਚ ਹੋਏ ਜਾਂ ਸਾਡੇ ਕੋਲ। ਮੈਂ ਤਾਂ ਅੱਗੇ ਵੀ ਗੱਲ ਕਰਦਾ ਰਿਹਾ ਕਿ ਉਹ ਭਾਈ ਹੁਣ ਥਾਣੇ ਮਾੜਾ ਨਿਕਲਿਆ, ਚਾਹੇ ਉਹ ਅਮਰੀਕਾ ਵਾਲਾ ਸੂਟ ਲੈ ਲਓ ਤੇ ਚਾਹੇ ਦਿੱਲੀ ਵਾਲਾ ਸੂਟ ਲੈ ਲਓ ਤੇ ਚਾਹੇ ਸੰਗਰੂਰ ਵਾਲਾ ਸੂਟ ਲੈ ਲਓ, ਸਾਰਾ ਥਾਂ ਨਹੀਂ ਮਾੜਾ ਸਾਡਾ ਤਾਂ ਹੁਣ ਕਰੀਏ ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਜੰਗ ਦੇ ਸੰਕਟ ਦੀ। ਸੰਕਟ ਹੋਰ ਡੂੰਘਾ ਹੋ ਗਿਆ ਸ਼ਰਮਾ ਜੀ, ਪਰ ਇਸੇ ਦਰਮਿਆਨ ਮੋਦੀ ਤੇ ਟਰੰਪ ਦੀ ਆਪਸੀ ਗੱਲਬਾਤ ਵੀ ਹੋਈ ਹੈ ਜੀ। ਦੇਖੋ, ਸੰਕਟ ਤਾਂ ਗਹਿਰਾ ਹੈਗਾ ਹੀ ਆ। ਜਿਸ ਤਰ੍ਹਾਂ ਟਰੰਪ ਇਹ ਦਮ ਭਰ ਰਹੇ ਸੀਗੇ ਵੀ ਕਿ ਮੇਰੀ ਤਾਂ ਲੜਾਈ ਉਹ ਹਾਰਮੋਜ਼ ਖਿਲਾਉਣ ਦੀ ਆ, ਜੇ ਖਿਲਾਉਣ ਦੀ ਆ ਤਾਂ ਫਿਰ ਨਵਾਂ ਨਾਕਾ ਤੁਸੀਂ ਕਿਉਂ ਲਾ ਰਹੇ ਹੋ? ਸਵਾਲ ਤਾਂ ਇਹ ਹੈ ਜੀ। ਅਗਲੇ ਜੇ ਟੋਲ ਲਾ ਰਹੇ ਨੇ, ਕੁਛ ਕਰ ਰਹੇ ਨੇ, ਅਗਲੇ ਦਾ ਕੰਟਰੋਲ ਹੈ। ਬਾਕੀ ਮੁਲਕ ਜਿਨ੍ਹਾਂ ਨੇ ਲੰਘਾਉਣਾ ਉਹ ਉਹਨਾਂ ਨਾਲ ਟੱਕਰਨ, ਉਹ ਦੇਖਣ, ਉਹਨਾਂ ਨਾਲ ਹਿਸਾਬ ਕਰਨ ਨਾ ਕਰਨ, ਹੈ ਨਾ। ਜਾਂ ਤੁਸੀਂ ਹਰਜਾਨਾ ਪੂਰਾ ਕਰ ਦਿਓ ਜਿਹੜਾ ਹਮਲਾ ਕਰਕੇ ਕੀਤਾ, ਨਹੀਂ ਤਾਂ ਨਾਰਮਲ ਚੱਲੇ ਰਿਹਾ ਸੀ ਨਾ ਪਹਿਲਾਂ। ਇਹ ਹੋਇਆ ਕਿਉਂ? ਇਹ ਸਥਿਤੀ ਬਣੀ ਕਿਉਂ ਜੀ? ਤੇ ਅਗਲੇ ਤਾਂ ਕਹਿੰਦੇ ਕਿ ਸਾਡਾ ਹਰਜਾਨਾ ਭਰਪਾਈ ਕਰ ਦੋ, ਫਿਰ ਉਹ ਤੋਂ ਬਾਅਦ ਗੱਲ ਕਰਾਂਗੇ, ਤੇ ਜਾਂ ਉਹ ਕਰ ਦੋ। ਪਰ ਤੁਸੀਂ ਖਿਲਾਉਣ ਦੀਆਂ ਗੱਲਾਂ ਕਰਦੇ ਹੋ ਤੇ ਨਾਕਾ ਨਵਾਂ ਲਾਉਣ ਦੀਆਂ ਗੱਲਾਂ ਕਰਦੇ ਹੋ। ਫਿਰ ਇਰਾਨ ਕਹਿੰਦਾ ਟੱਕਰਨ ਲਈ ਵੀ ਤਿਆਰ ਹਾਂ ਅਸੀਂ ਜੀ। ਇੱਕ ਪਾਸੇ ਤਾਂ ਉਹ ਕਹਿੰਦਾ ਕਿ ਇਸ ਸਥਿਤੀ 'ਚ ਗੱਲਬਾਤ ਨਹੀਂ, ਫਿਰ ਜੇ ਏਦਾਂ ਹੀ ਚੱਲਣਾ, ਹੈ ਨਾ। ਉਹ ਕਹਿੰਦੇ ਕਿ ਸਮਝੌਤੇ ਵਾਂਗ ਹੁੰਦਾ, ਦੋਵੇਂ ਤਰ੍ਹਾਂ ਦੇ ਬੈਠ ਕੇ ਆਪਣੀਆਂ ਸ਼ਰਤਾਂ ਥੋਪ ਕੇ ਹੁੰਦਾ, ਸਾਡੇ ਤੇ ਥੋਪਣ ਨੂੰ ਫਿਰਦੇ ਸਾਰਾ ਕੁਝ। ਤੇ ਦੂਏ ਪਾਸੇ ਉਹ ਕਹਿੰਦਾ ਚੱਕੋ ਵੀ ਸਮੁੰਦਰ ਦੇ ਵਿੱਚ ਉਹਨਾਂ ਨੇ ਆਪਣੀਆਂ ਮਜ਼ਾਇਲਾਂ ਮਜ਼ੂਲਾਂ ਦਾਗ ਕੇ ਦਿਖਾਤਾ ਕਿ ਲਓ ਵੀ ਉਹ ਵੀਡੀਓ ਪੁਰਾਣੀ ਆ ਜਾਂ ਨਵੀਂ ਆ, ਰੱਬ ਜਾਣੇ। ਇਹਨਾਂ ਨੇ ਜਾਰੀ ਕਰਤੀ, ਕਹਿੰਦੇ ਕਿ ਜਿਹੜਾ ਟ੍ਰੇਲਰ ਆ ਫਿਲਮ ਬਾਕੀ ਹੈ। ਮਤਲਬ ਉਹ ਇਸ ਤਿਆਰੀ 'ਚ ਵੀ ਨੇ ਕਿ ਕੋਈ ਚੱਕਰ ਨਹੀਂ। ਪਰ ਇਹਦੇ ਦਰਮਿਆਨ ਹੀ
ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕਹਿੰਦੇ 40 ਮਿੰਟ ਟਰੰਪ ਸਾਹਿਬ ਦੀ ਗੱਲਬਾਤ ਹੋਈ ਹੈ। ਠੀਕ ਹੈ ਜੀ। ਤੇ ਗੱਲਬਾਤ ਹੁੰਦਿਆਂ ਹੀ ਮੋਦੀ ਜੀ ਦਾ ਟਵੀਟ ਆ ਗਿਆ, ਮੇਰੇ ਪਿਆਰੇ ਮਿੱਤਰ ਨਾਲ ਮੇਰੀ ਗੱਲ ਹੋ ਗਈ। ਇਹ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਜਦੋਂ ਈਰਾਨ ਨੇ ਇਹ ਕਿਹਾ ਕਿ ਅਸੀਂ ਭਾਰਤ ਦੇ ਬੇੜਿਆਂ ਤੋਂ ਕਦੇ ਵੀ ਪੈਸਾ ਨਹੀਂ ਵਸੂਲਿਆ, ਅੱਗੇ ਵੀ ਨਹੀਂ ਵਸੂਲਾਂਗੇ, ਭਾਰਤ ਦੇ ਬੜੇ ਲੰਘਣ ਦੇਾਂਗੇ, ਸਾਡੇ ਨਾਲ ਦੇ ਰਿਸ਼ਤੇ ਸੁਖਾਵੇਂ ਨੇ, ਕਿ ਕੀ ਦੇਖੋ ਦੇਸ਼ ਦੀ ਜਨਤਾ ਦਾ ਉਹ ਬਹੁਤ ਸਤਿਕਾਰ ਕਰਦੇ ਨੇ, ਪਰ ਇਹ ਸਰਕਾਰ ਨਾਲ ਉਹਨਾਂ ਦਾ ਰਾਬਤਾ ਉਹੋ ਜਿਹਾ ਨਹੀਂ ਰਿਹਾ ਜਿਹੀ ਜੀ ਦੇਸ਼ ਨੂੰ ਜਾਂ ਲੋਕਾਂ ਨੂੰ ਉਮੀਦ ਸੀ। ਜੀ ਸਹੀ ਹੈ। ਹੁਣ ਕੀ ਉਹਨਾਂ ਦੀ ਆਪਾਂ ਕੱਲੇ ਗੱਲ ਕਰ ਸੀ ਕਿ ਕੀ ਉਹਨਾਂ ਦੀ ਕੂਟਨੀਤੀ ਆ ਕਿ ਉਹ ਟਰੰਪ ਦੇ ਮਨ 'ਚ ਇਹ ਪਾ ਦੇਣ ਕਿ ਇਹ ਉਹੀ ਤੈਨੂੰ ਲੱਗਦਾ ਕਿ ਤੇਰੇ ਦਬਾਅ ਹੇਠ ਸਾਡੇ ਨਾਲ ਹੈ ਭਾਰਤ ਦਾ। ਹੁਣ ਉਸ ਨੀਤੀ ਦਾ ਅਸਰ ਹੈ ਕਿ ਟਰੰਪ ਦਾ ਫੋਨ ਆ ਗਿਆ, ਜਾਂ ਉਮੀਦ ਕਰੀਏ ਕਿ ਜਿਹੜਾ ਰੋਲ ਪਿਛਲੀ ਵਾਰ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਨਿਭਾਇਆ ਉਹ ਰੋਲ ਹੁਣ ਮੋਦੀ ਨੂੰ ਮਿਲ ਸਕਦਾ? ਇਹ ਦਮ ਹੈ ਜੀ। ਤੇ ਜੇ ਇਹ ਰੋਲ ਮਿਲਦਾ ਫਿਰ ਹੁਣ ਸਾਡੇ ਰਾਸ਼ਟਰੀ ਮੀਡੀਆ ਦੇ ਉੱਤੇ ਵੀ ਹੈ ਕਿ ਹੁਣ ਦਲਾਲ ਸ਼ਬਦ ਵਰਤਣਾ, ਵਿਚੋਲਾ ਸ਼ਬਦ ਵਰਤਣਾ ਕਿ ਵਿਸ਼ਵ ਗੁਰੂ ਵਰਤਣਾ। ਸਹੀ ਹੈ, ਬਿਲਕੁਲ। ਫਿਰ ਕੀ ਕਹਿਣਾ ਜੇ ਰੋਲ ਮਿਲ ਗਿਆ? ਬਿਲਕੁਲ ਹੈ ਨਾ, ਬਿਲਕੁਲ ਸਹੀ। ਪਰ ਇੱਕ ਗੱਲ ਤਾਂ ਹੈ ਕਿ ਜਿਵੇਂ ਈਰਾਨ ਨੇ ਜ਼ਿਕਰ ਕੀਤਾ ਕਿ ਜੀ ਭਾਰਤੀ ਜਨਤਾ ਦਾ, ਭਾਰਤੀ ਲੋਕਾਂ ਦਾ, ਜਾਂ ਸਾਡੇ ਜਥੇਦਾਰਾਂ ਨੂੰ ਐਸਜੀਪੀਸੀ ਸੱਦਾ ਦਿੱਤਾ ਸੀ, ਇਹ ਉਹਨਾਂ ਦਾ ਆਪਣਾ ਸੋਚ ਦਾ ਪੱਧਰ ਹੈ ਕਿ ਉਹ ਕਿਉਂ ਨਹੀਂ ਗਏ। ਇਹ ਸਵਾਲ ਰਹਿਣਾ ਹੁਣ ਰਹਿੰਦੀ ਦੁਨੀਆ ਤੱਕ ਕਿ ਹੈ ਨਾ। ਤੇ ਉਸੇ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ 'ਚ ਜਿਵੇਂ ਖਾਮੇਨੀ ਦੀ ਮੌਤ ਤੇ ਦੁੱਖ ਪ੍ਰਗਟਾਇਆ ਗਿਆ, ਭਾਰਤੀਆਂ ਦੀ ਭਾਵਨਾਵਾਂ ਨੂੰ ਜਿਵੇਂ ਈਰਾਨ ਰਿਕਾਰਡ ਕਰਦਾ ਉਹਨਾਂ ਦਾ, ਉਸ ਤਰੀਕੇ ਕਾਰ ਨਾਲ ਜੇ ਦੇਖਣਾ ਹੋਵੇ ਤਾਂ ਇਹ ਪ੍ਰਕਿਰਿਆ ਤਹਿਤ ਈਰਾਨ ਦੇ ਬੋਲਾਂ ਦੇ ਨਾਲ ਭਾਰਤ ਦਾ ਰੁਤਬਾ ਦੁਨੀਆ 'ਚ ਇੱਕ ਮੁਕਾਮ ਤੇ ਤਾਂ ਉੱਠਿਆ। ਹੁਣ ਉਸ ਉੱਠਣ ਤੋਂ ਬਾਅਦ ਕੀ ਸਰਕਾਰ ਉਸ ਮੁਕਾਮ ਨੂੰ ਬਰਕਰਾਰ ਰੱਖਣ ਦੇ ਲਈ ਕੋਈ ਪਹਿਲਕਦਮੀ ਕਰਨ ਦੀ ਸ਼ਕਤੀ ਦਮ ਰੱਖਦੀ ਹੈ ਕਿ ਨਹੀਂ, ਇਹ ਦੇਖਣ ਵਾਲਾ ਹੋਏਗਾ। ਸੋ ਨਹੀਂ ਤਾਂ ਇਹ ਮਹਿਜ ਇੱਕ ਡਰਾਮਾ ਤੇ ਆਉਂਦੇ ਸਮੇਂ ਜਿਹੜਾ ਭਾਰਤ ਔਰ ਅਮਰੀਕਾ ਦਾ ਸਮਝੌਤਾ ਹੈ ਉਹਦੇ ਬਾਰੇ ਵੀ ਕਦੇ ਗੱਲਬਾਤ ਹੋਈ ਹੈ, ਊਰਜਾ ਸਮਝੌਤਾ ਦੀ ਵੀ ਤਿਆਰੀ ਹੈ, ਹੋਰ ਸਮਝੌਤਿਆਂ ਦੀ ਵੀ ਗੱਲਬਾਤ ਤੇ ਸਿਰੇ ਚੜ੍ਹਨ ਦੀ ਪ੍ਰਕਿਰਿਆ, ਤੇ ਉਹ ਵੀ ਸਾਡੇ ਲਈ ਇੱਕ ਵੱਡੀ ਮੁਸੀਬਤ ਖੜੀ ਹੈ। ਉਹਦੇ ਉੱਤੇ ਵੀ ਭਾਰਤ ਸਰਕਾਰ ਦੀ ਚੁੱਪੀ ਖਤਰਨਾਕ ਮਹਿਸੂਸ ਹੁੰਦੀ ਹੈ। ਪਰ ਜੰਗ ਭਿਆਨਕ ਮੋੜ 'ਚ ਵੀ ਖੜੀ ਹੈ ਤੇ ਥੋੜੀ ਜਿਹੀ ਆਸ ਦੀ ਕਰਨ ਵੀ ਹੈ ਕਿ ਭਲਕੇ ਨੂੰ ਸ਼ਾਇਦ ਗੱਲਬਾਤ ਦੇ ਲਈ ਮੇਜ਼ ਤੇ ਫਿਰ ਬੈਠਣ ਦੀ ਕਵਾਇਦ ਸ਼ੁਰੂ ਹੋ ਜਾਵੇ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਦੇ ਪ੍ਰੋਗਰਾਮ ਆਪਾਂ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।